ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਇਕਬਾਲ ਸਿੰਘ। ਜਿਵੇਂ ਕਿ ਅਸੀਂ ਤੁਹਾਡੇ ਨਾਲ ਵੱਖ-ਵੱਖ ਸ਼ਖਸੀਅਤਾਂ ਰੂਬਰੂ ਕਰਾਉਣੇ ਆ ਤੇ ਅੱਜ ਅਸੀਂ ਖਬਰਾਂ ਲੈ ਕੇ ਆਏ ਹਾਂ ਜਾਂ ਗੱਲਬਾਤ ਲੈ ਕੇ ਆਏ ਹਾਂ ਕੈਨੇਡਾ ਤੋਂ। ਕੈਨੇਡਾ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀਆਂ ਦਾ ਪਸੰਦੀਦਾ ਦੇਸ਼ ਆ। ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪੰਜਾਬੀ ਕੈਨੇਡਾ ਦੇ ਵਿੱਚ ਮੌਜੂਦ ਆ। ਸੋ ਕੈਨੇਡਾ ਤੋਂ ਸਾਡੇ ਨਾਲ ਮੌਜੂਦ ਨੇ ਸ੍ਰੀ ਥਾਪਰ ਜੀ। ਥਾਪਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਮੇਰਾ ਸਾਰੇ ਸਰੋਤਿਆਂ ਨੂੰ ਜੀ, ਇੰਡੋਜ਼ ਟੀਵੀ ਵਾਲਿਆਂ ਨੂੰ। ਥਾਪਰ ਸਾਹਿਬ, ਪੰਜਾਬ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਚੋਰੀਆਂ, ਡਕੈਤੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ। ਪੰਜਾਬ ਦੇ ਵਿੱਚ ਇੱਕ ਗੱਲ ਪੱਤਰਕਾਰ ਅਦਾਰਿਆਂ ਦੇ ਵਿੱਚ ਜਾਂ ਮੀਡੀਆ ਅਦਾਰਿਆਂ ਦੇ ਵਿੱਚ ਕਹੀ ਜਾਂਦੀ ਹੈ ਕਿ ਪੰਜਾਬ ਦਾ ਹਾਲ ਹੈ ਥੋੜਾ ਬਿਹਾਰ ਵਰਗਾ ਹੋਣ ਲੱਗ ਪਿਆ। ਸੋ ਇਸ ਹਾਲਾਤ ਤੋਂ ਬਚਣ ਵਾਸਤੇ ਜਾਂ ਕਹਿ ਲਈਏ ਕਿ ਇਹਨਾਂ ਹਾਲਾਤਾਂ ਤੋਂ ਪਾਸਾ ਵੱਟਣ ਕਾਰਨ ਪੰਜਾਬੀ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਮੂਵ ਹੋ ਰਹੇ ਆ, ਉੱਥੇ ਪ੍ਰਵਾਸ ਕਰ ਰਹੇ ਆ। ਸੋ ਪਤਾ ਲੱਗਿਆ ਕਿ ਕੈਨੇਡਾ ਦੇ ਵਿੱਚ ਵੀ ਹਾਲ ਕੁਝ ਇਸੇ ਤਰ੍ਹਾਂ ਦਾ ਹੀ ਬਣ ਗਿਆ। ਸੋ ਇਸੇ ਤਰ੍ਹਾਂ ਨਹੀਂ ਚੋਰੀਆਂ, ਡਕੈਤੀਆਂ ਤੇ ਲੁੱਟਾਂ ਖੋਹਾਂ ਕੈਨੇਡਾ ਦੇ ਵਿੱਚ ਵੀ ਹੋ ਰਹੀਆਂ। ਕੀ ਕਹਿਣਾ ਚਾਹੋਗੇ? ਕੀ ਜਾਣਕਾਰੀ ਹੈ ਤੁਹਾਡੇ ਕੋਲ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਇਹ ਅੱਜ ਕੱਲ ਆਪਾਂ ਕਹਿ ਸਕਦੇ ਹਾਂ ਵੀ ਲੁੱਟਾਂ ਖੋਹਾਂ ਬਹੁਤ ਆਮ ਹੋ ਗਈਆਂ ਨੇ। ਪਿਛਲੇ 1 ਮਹੀਨੇ ਦੇ ਆંકੜੇ ਆਏ ਨੇ, ਉਹ 'ਚ ਜਿਹੜੀ ਰਿਪੋਰਟਡ ਨੇ, ਜਿਨ੍ਹਾਂ ਦੀ ਰਿਪੋਰਟ ਹੋਈ ਹੈ, ਕਹਿ ਲਓ ਵੀ 68 ਲੁੱਟਾਂ ਖੋਹਾਂ ਨੇ। ਉਹ 'ਚੋਂ 30 ਹੈਗੀਆਂ ਜੀ ਮਿਸਿਸਾਗਾ ਤੇ 38 ਹੈਗੀਆਂ ਜੀ ਬਰੈਂਪਟਨ 'ਚ। ਤੇ ਦੇਖ ਲਓ ਵੀ ਇਹ ਦਿਨ ਪਰ ਦਿਨ ਜੇ ਐਵਰੇਜ ਕੱਢੀਏ ਤਾਂ 2 ਲੁੱਟਾਂ ਖੋਹਾਂ ਕਿਤੇ ਨਾ ਕਿਤੇ ਸ਼ਹਿਰ 'ਚ, ਪੀਲ ਰੀਜਨ 'ਚ ਹੋ ਹੀ ਰਹੀਆਂ। ਇਹ ਹਾਲਾਤ ਹੌਲੀ ਹੌਲੀ ਉਹ ਬਣਦੇ ਜਾ ਰਹੇ ਆ ਵੀ ਜਿਸ ਚੀਜ਼ ਨੂੰ ਆਪਾਂ ਛੱਡ ਕੇ ਆਏ ਸੀ, ਜਿਸ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਆ, ਉਹੀ ਚੀਜ਼ਾਂ ਹੁਣ ਸਾਡੇ ਅੱਗੇ ਆਉਣ ਲੱਗ ਗਈਆਂ ਨੇ। ਜਾਂ ਤਾਂ ਕੁਝ ਸਿਸਟਮ 'ਚ ਕਮੀ ਕਹਿ ਲਓ, ਜਾਂ ਜਿਹੜਾ ਇਹਨਾਂ ਦਾ ਜਸਟਿਸ ਜਾਂ ਕਹਿ ਲਓ ਵੀ ਨਿਆਂ ਪ੍ਰਣਾਲੀ ਹੈ, ਉਹਨੂੰ ਥੋੜੀ ਇੰਪਰੂਵਮੈਂਟ ਦੀ ਲੋੜ ਹੈ। ਨਹੀਂ ਥਾਪਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਨਿਆਂ ਪ੍ਰਣਾਲੀ ਦੀ ਜਾਂ ਕਾਨੂੰਨ ਦੀ, ਤਾਂ ਕਾਨੂੰਨ ਦੇ ਵਿੱਚ ਅਗਰ ਕੋਈ ਲੁੱਟ ਖੋਹ ਕਰਦਾ ਹੈ, ਕਿਸੇ ਨੂੰ ਗਨ ਪੁਆਇੰਟ ਤੇ ਲੁੱਟਦਾ ਜਾਂ ਕਿਸੇ ਦੀ ਘਰ ਕੋਈ ਚੋਰੀ ਕਰਦਾ, ਤਾਂ ਕੈਨੇਡਾ ਦੇ ਕਾਨੂੰਨ ਦੇ ਹਿਸਾਬ ਨਾਲ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਕਿੰਨੀ ਸਜ਼ਾ ਦੀ ਪ੍ਰੋਵੀਜ਼ਨ ਹੈ? ਦੇਖੋ ਜੀ, ਇਹ ਜੱਜ ਤੈਅ ਕਰਦਾ, ਜਿਹੜੀ ਨਿਆਂ ਪ੍ਰਣਾਲੀ ਹੈ ਜੀ, ਕਾਨੂੰਨ ਆ, ਉਹ ਤੈਅ ਕਰਦਾ ਕਿ ਵੀ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿੱਦਾਂ ਉੱਤੇ ਕੇਸ ਚੱਲਦਾ ਹੈ। ਤੇ ਜਿਹੜਾ ਇੱਥੇ ਵੀ ਪ੍ਰੋਸੈਸ ਉਹੀ ਹੈ ਜੀ, ਉਹੀ ਲੈਂਥੀ ਪ੍ਰੋਸੈਸ ਹੈ, ਕੋਰਟ 'ਚ ਤਰੀਕਾਂ। ਤੇ ਇੱਥੇ ਜੇਲ੍ਹਾਂ 'ਚ ਜੋ ਸੁਣਨ 'ਚ ਆਇਆ ਵੀ ਇੱਥੇ ਲੁੱਟ, ਜਿੱਦਾਂ ਕਹਿ ਲਓ ਵੀ ਕੁੱਟਮਾਰ ਨਹੀਂ ਕਰਦੇ। ਤੇ ਮੈਨੂੰ ਲੱਗਦਾ ਵੀ ਕਿਆ ਕਹਿੰਦੇ, ਕੋਈ ਟੌਰਚਰ ਨਹੀਂ ਹੈਗਾ। ਤੇ ਉਹ ਵੀ ਕਿਤੇ ਨਾ ਕਿਤੇ ਐਂਡ ਤੇ ਮੈਨੂੰ ਲੱਗਦਾ ਕਿ ਵੀ ਬੰਦਾ ਉਹਨੂੰ ਥੋੜਾ ਲੀਨੀਅੰਟਲੀ ਲੈ ਲੈਂਦਾ। ਜੇ ਆਪਾਂ ਕਿਸੇ ਹੋਰ ਦੇਸ਼ 'ਚੋਂ ਵੀ ਇਮੀਗ੍ਰੈਂਟ ਹੋਵੇ, ਜਿੱਥੇ ਕਾਨੂੰਨ ਬਹੁਤ ਸਖਤ ਹੈ, ਜਿੱਥੇ ਤੁਹਾਨੂੰ ਸਖਤਾਈ ਨਾਲ ਵਰਤਿਆ ਜਾਂਦਾ, ਇੱਥੇ ਉਹ ਚੀਜ਼ਾਂ ਤੋਂ ਆਪਾਂ ਕਹਿੰਦੇ ਆ ਵੀ ਬਚਾਅ ਹੈਗਾ ਤੇ ਬੰਦੇ ਜ਼ਿਆਦਾ ਉਸ ਚੀਜ਼ 'ਚ ਸਲਪਤ ਨੇ ਜੀ। ਪੰਜਾਬੀ 'ਚ ਜੇ ਆਪਾਂ ਗੱਲ ਕਰ ਲਈਏ ਤਾਂ ਤੁਹਾਡੇ ਕਹਿਣ ਦਾ ਭਾਵ ਆ ਵੀ ਇੱਥੇ ਛਿੱਤਰਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਹੈ। ਸੋ ਜਿਹੜੇ ਇੱਦਾਂ ਦੀ ਮਾਨਸਿਕਤਾ ਵਾਲੇ ਲੋਕ ਆ, ਉਹ ਕਹਿੰਦੇ ਹੁੰਦੇ ਆ ਵੀ ਜਿਹੜੇ ਲੱਤਾਂ ਦੇ ਭੂਤ ਹੈ ਉਹ ਗੱਲਾਂ ਨਾਲ ਨਹੀਂ ਮੰਨਦੇ, ਉਹਨਾਂ ਨੂੰ ਛਿੱਤਰ ਪੌਲਾ ਹੀ ਜਿਹੜਾ ਫੇਰਨਾ ਪੈਂਦਾ। ਸੋ ਅਗਲੀ ਗੱਲ ਵੱਲ ਵਧਦੇ ਆ ਜੀ। ਕੈਨੇਡਾ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜੋ ਬੱਚਿਆਂ ਦੀਆਂ ਦਵਾਈਆਂ ਨੇ, ਜੋ ਕਫ ਐਂਡ ਕੋਲਡ ਦੀ ਜੋ ਦਵਾਈ ਆ, ਉਹਦੀ ਬਹੁਤ ਵੱਡੀ ਸ਼ਾਰਟੇਜ ਹੈ ਜਿਹੜੀ ਕੈਨੇਡਾ ਦੇ ਵਿੱਚ ਆ ਗਈ ਆ। ਸੋ ਕੀ ਆ ਪੂਰਾ ਮਾਮਲਾ? ਪਾਇਓ ਝਾਤ ਇੱਕ। ਦੇਖੋ ਜੀ, ਜਿਹੜੀ ਕੈਨੇਡਾ ਦੇ ਵਿੱਚ, ਪੂਰੇ ਨਾਰਥ ਅਮਰੀਕਾ 'ਚ 2 ਮੈਡੀਸਨ ਨੇ ਜਿਹੜੀਆਂ ਕੋਲਡ ਦੇ ਫਲੂ ਦੇ ਵਿੱਚ ਬੱਚਿਆਂ ਲਈ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਨੇ। ਟਾਇਲਾਨੋਲ ਹੋ ਗਈ, ਐਡਵਿਲ ਹੋ ਗਈ। ਇਹਨਾਂ ਦੀ ਭਾਰੀ ਸ਼ਾਰਟੇਜ ਆ ਰਹੀ ਹੈ ਕੈਨੇਡਾ ਦੇ ਵਿੱਚ। ਹੈਲਥ ਮਿਨਿਸਟਰ ਨੇ ਵੀ ਕਿਹਾ ਕਿ ਵੀ ਦਸੰਬਰ ਤੱਕ ਇੱਦਾਂ ਹੀ ਰਹਿਣ ਦੀ ਸੰਭਾਵਨਾ ਹੈਗੀ ਆ। ਬਟ ਜੇ ਗੱਲ ਕਰੀਏ, ਆਪਾਂ ਬਹੁਤ ਡਿਵੈਲਪ ਮੁਲਕ 'ਚ ਆ। ਜਦੋਂ ਕੋਵਿਡ ਸ਼ੁਰੂ ਹੋਇਆ ਤਾਂ ਮੈਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਰਟੇਜ ਰਹੀ ਹੈ PPE ਕਿੱਟ ਦੀ। ਮਾਸਕ ਨਹੀਂ ਮਿਲੇ ਮੌਕੇ ਤੇ ਗਲਵਜ਼ ਨਹੀਂ ਮਿਲੇ, ਠੀਕ ਹੈ ਜੀ। ਬਹੁਤ ਸੈਨੀਟਾਈਜ਼ਰ ਇੰਨਾ ਮਹਿੰਗਾ ਕਰਤਾ ਵੀ ਆਲ ਆਫ ਸਡਨ ਮਤਲਬ ਉਹਦੀ ਕੀਮਤਾਂ ਤਾਂ ਚੱਕਦੀਆਂ। ਤੇ ਏਦਾਂ ਲੱਗਦਾ ਹੈ ਕਿ ਵੀ ਇਹਦੇ ਵਿੱਚੋਂ ਕੁਛ ਕੁ ਜਿਹੜੇ ਹੈਗੇ ਨੇ ਲੋਕ ਬਿਜ਼ਨਸ ਓਪਰਚੁਨਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਜਾਂ ਸ਼ਾਰਟੇਜ ਨੂੰ ਇੱਕ ਅਲੱਗ ਤਰ੍ਹਾਂ ਨਾਲ ਦੇਖਦੇ ਨੇ। ਇਸੇ ਤਰ੍ਹਾਂ ਹੁਣ ਦਵਾਈਆਂ ਨਾਲ ਹੋ ਰਿਹਾ। ਤੇ ਹੁਣ ਇੱਥੇ ਬਿਲਕੁਲ ਸ਼ਾਰਟੇਜ ਹੈ ਜੀ ਦਵਾਈਆਂ ਦੀ। ਮੈਂ ਖੁਦ ਜਦੋਂ ਟਰਾਈ ਕੀਤੀ ਆਪਣੇ ਬੱਚਿਆਂ ਲਈ ਲੈਣ ਲਈ,
ਤੇ ਮੈਨੂੰ ਨਹੀਂ, ਫਿਰ ਜਿਹੜੇ ਬੱਚੇ ਬਿਮਾਰ ਪੈ ਜਾਂਦੇ ਆ, ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਬਿਮਾਰ ਪਏ ਆ, ਫਿਰ ਉਹ ਦਵਾਈ ਦਾ ਪ੍ਰਬੰਧ ਕੀ ਕਰਦੇ? ਕੀ ਇਹਨਾਂ ਦਵਾਈਆਂ ਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ ਜੀ? ਮਾਰਕੀਟ ਦੇ ਵਿੱਚ ਬਲੈਕ 'ਚ ਵੇਚੇ ਜਾ ਰਹੀਆਂ ਨੇ ਇਹ ਦਵਾਈਆਂ? ਖੁੱਲੇ ਤੌਰ ਤੇ ਸਾਹਮਣੇ ਨਹੀਂ ਆਇਆ, ਪਰ ਮੈਂ ਦੇਖਿਆ ਕਈ ਮਾਰਕੀਟ ਪਲੇਸ ਤੇ ਫੇਸਬੁੱਕ ਤੇ ਕਿਸੇ ਨੇ ਲਿਖ ਕੇ ਲਾਇਆ ਵਾ ਵੀ ਦਵਾਈਆਂ ਲੈ ਲਓ ਸਾਡੇ ਤੋਂ ਇਦਾਂ। ਆਫਟਰ ਆਲ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਦਵਾਈਆਂ ਮਿਲ ਰਹੀਆਂ, ਜਾਂ ਤਾਂ ਉਹਨਾਂ ਨੇ ਐਕਸੈਸ 'ਚ ਲੈ ਕੇ ਰੱਖ ਲਈਆਂ। ਤੇ ਮੋਸਟਲੀ ਕੀ ਹੋ ਰਿਹਾ, ਜਿੱਦਾਂ ਸਾਡਾ ਟਰੱਕਰ ਭਾਈਚਾਰਾ ਤੇ ਉਹ ਜਿੱਦਾਂ ਕ੍ਰਾਸ ਦਾ ਬਾਰਡਰ ਜਾਂਦਾ ਤੇ ਕੋਈ ਨਾ ਕੋਈ ਜਿੱਦਾਂ ਰਿਸ਼ਤੇਦਾਰ ਭੈਣ ਭਰਾ ਜਾਂਦਾ ਰਹਿੰਦਾ, ਆਪਾਂ ਉਹਨੂੰ ਕਹਿ ਦਿੰਦੇ ਆ ਕਿ ਵੀ ਸਾਡੇ ਲਈ 2 ਦਵਾਈਆਂ 2 ਸ਼ੀਸ਼ੀਆਂ ਫੜਦੇ ਲਿਆਈ। ਏਦਾਂ ਬਹੁਤ ਹੋ ਰਿਹਾ। ਬਟ ਮੁੱਦਾ ਇਹ ਹੈ ਜੀ, ਕਿਉਂ ਕੈਨੇਡਾ ਦੇ ਨਾਲ ਹੀ, ਜਿੱਦਾਂ ਕੈਨੇਡਾ ਦੇ ਵਿੱਚ ਹੀ ਇਹੋ ਜਿਹੀ ਸ਼ਾਰਟੇਜ ਆਉਂਦੀ ਹੈ ਵੀ ਜਿਹੜੀ ਮੈਂਡੇਟਰੀ ਚੀਜ਼ਾਂ ਨੇ, ਹੁਣ ਇਹ ਬੇਸਿਕ ਚੀਜ਼ਾਂ ਕਹਿ ਲਓ ਇਹਨਾਂ ਨੂੰ, ਜੇ ਇਹੀ ਸਹੂਲਤਾਂ ਨਹੀਂ ਦੇ ਪਾਵਾਂਗੇ ਤਾਂ ਡਿਵੈਲਪ ਮੁਲਕ ਨੂੰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਕੈਨੇਡਾ ਇੱਕ ਬਹੁਤ ਡਿਵੈਲਪ ਮੁਲਕ ਆ। ਸੋ ਦੀਪਕ ਜੀ, ਜੇ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਹੁੰਦਾ ਹੈ ਕਿ ਡਿਮਾਂਡ ਤੇ ਸਪਲਾਈ ਦਾ ਸਿਸਟਮ ਹੁੰਦਾ ਹੈ, ਤਾਂ ਉਸੇ ਤਰ੍ਹਾਂ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਤੇ ਇੰਡੀਆ ਦੇ ਵਿੱਚ ਇਦਾਂ ਕੁਝ ਲੋਕ ਕਰਦੇ ਆ ਕਿ ਕਿਸੇ ਚੀਜ਼ ਨੂੰ ਸਟੋਰ ਕਰਕੇ ਰੱਖਣਾ ਸ਼ੁਰੂ ਕਰ ਜਾਂਦੇ ਆ ਤਾਂ ਜੋ ਮਾਰਕੀਟ ਦੇ ਵਿੱਚ ਉਸ ਚੀਜ਼ ਦੀ ਡਿਮਾਂਡ ਨੂੰ ਵਧਾਇਆ ਜਾ ਸਕੇ, ਤੇ ਡਿਮਾਂਡ ਬਦਲ ਦੇ ਨਾਲ ਨਾਲ ਜਿਹੜੀ ਆ ਉਹਦੀ ਕੀਮਤ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਕੀ ਇਹਨਾਂ ਦਵਾਈਆਂ ਦੇ ਮਾਮਲੇ 'ਚ ਵੀ ਇਸੇ ਤਰੀਕੇ ਹੋ ਰਿਹਾ ਕਿ ਇਸ ਦੀ ਜਿਹੜੀ ਸਪਲਾਈ ਹੈ ਜਿਹੜੀ ਉਹ ਘਟਾ ਦਿੱਤੀ ਗਈ ਹੈ, ਜਾਂ ਇਹਦੀ ਸਟੋਰੇਜ ਵਧਾ ਦਿੱਤੀ ਗਈ ਹੈ, ਜਿਸ ਕਾਰਨ ਮਾਰਕੀਟ ਦੇ ਵਿੱਚ ਕਹਿ ਲਈਏ ਜਾਂ ਬਾਜ਼ਾਰ ਦੇ ਵਿੱਚ ਇਸ ਦਵਾਈ ਦੀ ਜਿਹੜੀ ਮੰਗ ਆ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਸਪਲਾਈ ਆ ਉਹ ਘਟ ਗਈ ਹੈ? ਦੇਖੋ ਜੀ, ਜਦੋਂ ਜੋ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਬਈ ਹੁਣ ਬਹੁਤ ਜ਼ਿਆਦਾ ਯੂਸੇਜ ਹੈ ਇਸ ਦਵਾਈ ਦੀ, ਕਿਉਂਕਿ ਬੱਚੇ ਨਾਰਮਲੀ ਵੀ ਕੋਵਿਡ ਤੋਂ ਬਾਅਦ ਜਿਹੜਾ ਇਮਿਊਨ ਸਿਸਟਮ ਘਰੇ ਰਹਿਣ ਕਰਕੇ ਉਹਨਾਂ ਡਿਵੈਲਪ ਨਹੀਂ ਹੋ ਪਾਇਆ, ਤੇ ਆਪਾਂ ਕਹਿ ਰਹੇ ਹਾਂ ਕਿ ਬਈ ਬਹੁਤ ਜ਼ਿਆਦਾ ਮਤਲਬ ਯੂਜ਼ ਹੋ ਰਹੀ ਹੈ। ਜਿੱਦਾਂ ਯੂਸੇਜ ਵੱਧ ਗਈ ਤੇ ਉਹ ਸਪਲਾਈ ਚੇਨ ਬਹੁਤ ਇਫੈਕਟ ਹੋਈ ਹੈ ਕੋਵਿਡ ਦੇ ਕਰਕੇ ਬਹੁਤ ਕੰਟਰੀਆਂ ਦੀ, ਤੇ ਇਹ ਸਪਲਾਈ ਚੇਨ ਇਸ਼ੂ ਹੈ ਕਿ ਵੀ ਹਲੇ ਐਡਵਿਲ ਤੇ ਟਾਈਲੈਨੋਲ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਹਲੇ ਉਹਨਾਂ ਦਾ ਪ੍ਰੋਡਕਸ਼ਨ ਲੈਵਲ ਉਸ ਤਰੀਕੇ ਨਾਲ ਨਹੀਂ ਸਥਾਪਿਤ ਹੋਇਆ ਕਿ ਬਈ ਉਹ ਇਹਨੂੰ ਸਪਲਾਈ ਚੇਨ ਨੂੰ ਪੂਰਾ ਕਰ ਸਕਣ। ਤੇ ਫਿਰ ਇਹ ਦਵਾਈਆਂ ਦੀ ਪੂਰਤੀ ਹੋ ਕਿੱਥੋਂ ਰਹੀ ਆ? ਸੋ ਫਿਰ ਬੱਚਿਆਂ ਨੂੰ ਕੋਈ ਸਬਸਟੀਟਿਊਟ ਦਿੱਤੇ ਜਾ ਰਹੇ ਨੇ, ਜਾਂ ਕਿਸੇ ਤਰ੍ਹਾਂ ਦੀ ਹੋਰ ਪ੍ਰੋਵੀਜ਼ਨ ਸਰਕਾਰ ਵੱਲੋਂ ਕੀ ਕਿਹਾ ਗਿਆ ਕਿ ਇਸ ਦੀ ਪੂਰਤੀ ਕਿੱਦਾਂ ਕੀਤੀ ਜਾਵੇਗੀ? ਦੇਖੋ ਜੀ, ਹਾਲੇ ਉਹਨਾਂ ਨੇ ਕੁਛ ਏਦਾਂ ਦਾ ਨਹੀਂ ਕਿਹਾ। ਜਿਹੜੇ ਇਹਦੇ ਅਲਟਰਨੇਟਿਵ ਨੇ ਉਹ ਜਿੱਦਾਂ ਹੁਣ ਗਰੋਸਰੀ ਸਟੋਰਾਂ ਤੋਂ ਜਾਂ ਫਾਰਮੇਸੀਆਂ ਤੋਂ ਮਿਲ ਰਹੇ ਨੇ, ਤੇ ਉਹਨਾਂ ਨੂੰ ਲਿਆ ਜਾ ਰਿਹਾ। ਜਿੱਦਾਂ 1 ਜਾਂ 2 ਦਵਾਈਆਂ, ਜਿੱਦਾਂ ਹੁਣ ਟਾਈਲੈਨੋਲ ਐਡਵਿਲ ਸੀਗੀ, ਉਹ ਕੰਬੀਨੇਸ਼ਨ ਹੁੰਦੀ ਹੈ ਹਰ ਇੱਕ ਚੀਜ਼ ਦਾ, ਤੇ ਹੁਣ ਅਲੱਗ-ਅਲੱਗ ਦਵਾਈ ਲੈਣੀ ਪੈ ਰਹੀ ਹੈ। ਇੱਕ ਤਾਂ ਕਾਸਟ ਵੀ ਜ਼ਿਆਦਾ ਹੈ ਉਹਨਾਂ ਦੀ, ਤੇ ਕੁਝ ਕਹਿ ਸਕਦੇ ਹੋ ਉਹ ਇੰਨੀਆਂ ਇਫੈਕਟਿਵ ਨਹੀਂ ਹੈਗੀਆਂ ਜਿੰਨੀਆਂ ਇਹ ਦੋਨੋਂ ਦਵਾਈ ਦੋਨੋਂ ਬ੍ਰਾਂਡ ਸੀਗੇ ਜੀ। ਜੀ ਦੀਪਕ ਜੀ, ਇੱਕ ਹੋਰ ਗੱਲ ਕਰਦੇ ਹਾਂ ਕਿ ਜਦੋਂ ਪੰਜਾਬ ਤੋਂ ਸਟੂਡੈਂਟ ਪੜ੍ਹਨ ਲਈ ਕੈਨੇਡਾ ਦੀ ਧਰਤੀ ਤੇ ਜਾਂਦਾ ਤਾਂ ਉਹਦਾ ਸੁਪਨਾ ਹੁੰਦਾ ਕਿ ਮੈਂ ਜਿਹੜੇ ਆਪਣੇ ਘਰ ਦੇ ਹਾਲਾਤ ਆ ਉਹ ਬਦਲ ਦੇਵਾਂ, ਤੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਪੂਰੀ ਜੱਦੋ ਜਹਿਦ ਆ ਜਿਹੜੀ ਉਹ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਹੈ। ਸੋ ਪਿਛਲੇ ਦਿਨੀ ਇੱਕ ਜਿਹੜੀ ਖਬਰ ਹੈ ਸਾਹਮਣੇ ਆਈ ਸੀ ਕਿ ਇੱਕ ਲੜਕੀ ਦਾ ਐਕਸੀਡੈਂਟ ਹੋਇਆ, ਜਾਂ ਕਹਿ ਲਈਏ ਕਿ ਕਿਸੇ ਵਿਅਕਤੀ ਦੁਆਰਾ ਉਸ ਨੂੰ ਹਿੱਟ ਕੀਤਾ ਗਿਆ, ਤੇ ਉਸ ਤੋਂ ਬਾਅਦ ਉਹ ਜਿਹੜਾ ਵਿਅਕਤੀ ਆ ਮੌਕੇ ਤੋਂ ਫਰਾਰ ਹੋ ਗਿਆ। ਕੀ ਸੀ ਪੂਰਾ ਘਟਨਾਕ੍ਰਮ? ਜਾਣਕਾਰੀ ਦਿਓ, ਕੌਣ ਸੀ ਉਹ ਲੜਕੀ, ਕਿੱਥੋਂ ਦੀ ਰਹਿਣ ਵਾਲੀ ਸੀ ਜੀ? ਦੇਖੋ ਜੀ, ਇਹ ਮਿਸਿਸਾਗਾ ਦੇ ਵਿੱਚ ਇਹ ਹੈਪਨ ਹੋਇਆ ਜੀ, ਤੇ 20 ਸਾਲਾਂ ਦੀ ਕੁੜੀ ਸੀ, ਸਟੂਡੈਂਟ ਵੀਜ਼ੇ ਤੇ ਸੀਗੀ, ਸਟੂਡੈਂਟ ਵੀਜ਼ਾ ਖਤਮ ਕੀਤਾ ਸੀ, ਆਪਣੀ ਵਰਕ ਪਰਮਿਟ ਦੀ ਵੇਟ ਕਰ ਰਹੀ ਸੀਗੀ, ਤੇ ਉਹ ਹਿੱਟ ਐਂਡ ਰਨ ਹੈ ਜੀ। ਉਹਨੂੰ ਕਿਸੇ ਕਾਰ ਨੇ ਫੇਟ ਮਾਰੀ ਤੇ ਉਹ ਕਾਰ ਮੌਕੇ ਤੋਂ ਫਰਾਰ ਹੋ ਗਿਆ, ਰੁਕਿਆ ਨਹੀਂ। ਜਦ ਕਿ ਇਹ ਮੁਲਕਾਂ 'ਚ ਤੁਹਾਨੂੰ ਰੁਕਣਾ ਪੈਂਦਾ ਤੇ ਤੁਹਾਨੂੰ ਸਾਰਾ ਕੁਝ ਚੈੱਕ ਕਰਨਾ ਪੈਂਦਾ, ਚਾਹੇ ਉਹ ਤੁਹਾਡੇ ਤੋਂ ਹੀ ਕਿਉਂ ਇਹ ਦੁਰਘਟਨਾ ਹੋਈ ਹੈ। ਤੁਹਾਡਾ ਫਰਜ਼ ਬਣਦਾ, ਇੱਕ ਮੌਲਿਕ ਤੁਹਾਨੂੰ ਕਹਿ ਲਓ ਵੀ ਰਾਈਟ ਵੀ ਕਹਿ ਲਓ ਕਿ ਵੀ ਤੁਸੀਂ ਕਹਿ ਲਓ ਵੀ ਯੂ ਹੈਵ ਟੂ ਰੁਕਣਾ ਪਏਗਾ, ਤੇ ਪੁਲਿਸ ਨੂੰ ਇਨਫੋਰਮ, ਐਂਬੂਲੈਂਸ ਨੂੰ, ਤਾਂ ਕਿ ਲੋੜੀਂਦੀ ਸਹਾਇਤਾ ਕੀਤੀ ਜਾ ਸਕੇ, ਤਾਂ ਜੋ ਜਿਹਦਾ ਵੀ ਐਕਸੀਡੈਂਟ ਜਾਂ ਦੁਰਘਟਨਾ 'ਚ ਜਿਹਦੇ ਵੀ ਸੱਟਾਂ ਇੰਜਰੀ ਹੈਗੀ ਆ, ਉਹਨੂੰ ਜਿਹੜੀ ਮੁੱਢਲੀ ਸਹਾਇਤਾ ਮਿਲ ਸਕੇ। ਬਟ ਏਦਾਂ ਹੋਇਆ ਨਹੀਂ ਜੀ। ਉਹ ਕਾਰ ਦੀ ਫੇਟ ਕਾਰਨ ਕਾਰ ਫਰਾਰ ਹੋ ਗਿਆ ਜੀ, ਤੇ ਕੁੜੀ ਦੀ ਮੌਕੇ ਤੇ ਮੌਤ ਹੋਈ ਹੈ ਜੀ। 20 ਸਾਲਾਂ ਦੀ ਕੁੜੀ ਸੀ, ਨਵਨੀਤ ਕੌਰ ਨਾਮ ਹੈ ਜੀ, ਪੰਜਾਬ ਤੋਂ ਸੰਬੰਧਿਤ ਸੀ ਜੀ। ਸੋ ਦੀਪਕ ਜੀ, ਕੁਝ ਪਤਾ ਲੱਗਿਆ ਕਿ ਉਹ ਵਿਅਕਤੀ ਕੌਣ ਸੀ, ਜਾਂ ਉਹਦੀ ਗ੍ਰਿਫਤਾਰੀ ਹੋ ਪਾਈ ਹੈ? ਕੀ ਹੋ ਰਿਹਾ, ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜਾਂ ਕੀ ਇਹਦੇ ਵਿੱਚ ਅੱਗੇ ਕੀ ਹੋਇਆ? ਦੇਖੋ ਜੀ, ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਇਨਫੈਕਟ ਜਿਹੜੀ ਪੀਲ ਪੁਲਿਸ ਹੈ, ਉਹ ਕਿਆ ਕਹਿੰਦੇ, ਜਿਹੜੇ ਉੱਥੇ ਦੇ ਲਾਗੇ ਛਾਗੇ ਜਿਹੜੇ ਬੰਦੇ ਵੀ ਸੀਗੇ, ਉਹਨਾਂ ਤੋਂ ਵੀ ਹੈਲਪ ਮੰਗ ਰਹੀ ਹੈ ਕਿ ਵੀ ਜੇ ਕਿਸੇ ਨੇ ਦੇਖਿਆ ਹੋਵੇ ਇੰਸੀਡੈਂਟ, ਜਾਂ ਕਿਸੇ ਨੇ ਰਿਕਾਰਡ ਕੀਤਾ ਹੋਵੇ, ਤੇ ਉਹ ਸਾਨੂੰ ਜ਼ਰੂਰ ਕੰਟੈਕਟ ਕਰੇ, ਤਾਂ ਜੋ ਅਸਲੀਅਤ ਤੱਕ ਪਹੁੰਚਿਆ ਜਾ ਸਕੇ। ਕਿਉਂਕਿ ਇਹ ਦੇਖੋ, ਜੇ ਬੰਦਾ ਇੱਕ ਵਾਰੀ ਇੱਦਾਂ ਕਰ ਸਕਦਾ ਹੈ,
ਤਾਂ ਹੋ ਸਕਦਾ ਪਹਿਲਾਂ ਵੀ ਕੋਈ ਹੈਪਨ ਹੋਇਆ ਹੋਵੇ ਜਾਂ ਕੋਈ ਆਉਣ ਵਾਲੀ ਦੁਰਘਟਨਾ ਤੋਂ ਬਚਿਆ ਜਾ ਸਕੇ, ਕਿਉਂਕਿ ਨੁਕਸਾਨ ਤਾਂ ਆਲਰੇਡੀ ਬਹੁਤ ਹੋ ਚੁੱਕਿਆ। ਜਿਹੜਾ ਸਾਡਾ ਇੱਕ ਨੌਜਵਾਨ ਵਿਦਿਆਰਥੀ 20 ਸਾਲਾਂ ਦੀ ਨਵਨੀਤ ਕੌਰ, ਉਹ ਆਪਣੀ ਜਾਨ ਗਵਾ ਚੁੱਕੀ ਹੈ ਜੀ, ਕਿਉਂਕਿ ਬਹੁਤ ਵੱਡੇ ਸੁਪਨੇ ਲੈ ਕੇ ਬੰਦਾ ਇੱਥੇ ਆਉਂਦਾ ਇਸ ਮੁਲਕ 'ਚ, ਤੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਤੇ ਜੇ ਇਦਾਂ ਦੀ ਕੋਈ ਦੁਰਘਟਨਾ ਦੀ ਖਬਰ ਉਹਦੇ ਮਾਪਿਓ ਨੂੰ ਪਹੁੰਚੇ ਤਾਂ ਇਹ ਬਹੁਤ ਮਤਲਬ ਦਿਲ ਤੇ ਵੱਡਾ ਪੱਥਰ ਰੱਖਣ ਵਾਲੀ ਗੱਲ ਹੈ ਜੀ। ਦੀਪਕ ਜੀ, ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਜਦੋਂ ਮਾਪੇ ਇਹ ਜਿਹੀਆਂ ਘਟਨਾਵਾਂ ਨੂੰ ਸੁਣਦੇ ਆ ਤਾਂ ਜਿਨ੍ਹਾਂ ਦੇ ਬੱਚੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਉਹਨਾਂ ਵਾਸਤੇ ਮੈਂ ਸਮਝਦਾ ਕਿ ਇਹ ਇੱਕ ਦੁੱਖਾਂ ਦਾ ਪਹਾੜ ਆ ਜਿਹੜਾ ਉਹਨਾਂ ਤੇ ਟੁੱਟ ਜਾਂਦਾ। ਪਰ ਨਾਲ ਨਾਲ ਇਹ ਵੀ ਗੱਲ ਹੈ ਕਿ ਜਦੋਂ ਜਿਨ੍ਹਾਂ ਦੇ ਬੱਚੇ ਕੈਨੇਡਾ ਸਟਰਗਲ ਕਰ ਰਹੇ ਨੇ, ਜਿਹੜੇ ਪਹੁੰਚੇ ਹੋਏ ਨੇ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਇਹ ਚੀਜ਼ਾਂ ਪਾ ਦਿੰਦੀਆਂ ਕਿ ਸਾਡੇ ਬੱਚਿਆਂ ਦਾ ਨਾਲ ਕੋਈ ਇਸ ਤਰ੍ਹਾਂ ਦੀ ਅਣਸੁਖਾਵੀਂ ਕੋਈ ਘਟਨਾ ਨਾ ਵਾਪਰ ਜੇ। ਸੋ ਦੀਪਕ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਜਿਹੜੀ ਇਹ ਜਾਣਕਾਰੀ ਸਾਨੂੰ ਮੁਹੱਈਆ ਕਰਵਾਉਣੀ ਹੋ, ਕੈਨੇਡਾ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ, ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਦੀ ਅਪਡੇਟ ਸਾਨੂੰ ਦਿੰਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।